अस्सलाम वालेकुम सत श्री अकाल। चढ़ते लेंदे पंजाब विचकार साझा ते तारीख दे पन्नियां नूं फरोलण दी तांघ लैके असीं जिहड़ा प्रोग्राम शुरू किया 1947 पार्टीशन बेस ते पंजाबी लैब की टीम अज पहुंची है पिंड मुकन्नदपुर। ये पिंड आ सरदार देवा सिंह लंबड़दार होना दा ते उन्हां दे फोर फादर्स आ। उन्हां दे पिंड दे बारे गलबात करांगे मलक साहब दे नाल। साडे कोल बैठे ने मलक साहब दे नाल ते उन्हां पिंड वासियां दे बारे पुछांगे किस तरह उन्हां दा वसेब सी ते विखावांगे पिंड दीयां गलियां मुहल्ले। पिंड उन्हां दा घर जिथे उन्हां दी हवेली सी लंबड़दारां दी ओहदे भी कुछ निशानात बाकी ने। एक ताकी कोई एक खिड़की वगैरह जिहड़ी आ ओह बाकी ओह भी विखावांगे। गल करदे हां बाबा जी नाल। अस्सलाम वालेकुम बाबा जी। बाबा जी की नाम तुहाडा? मलक अब्दुल ठीक है। ते तुहाडे अब्बा जी दा की नाम? फतेह मोहम्मद। ते तुसीं इसे पिंड दे वासी जे शुरू तो? ते किन्नी उम्र हो गई तुहाडी? मेरी उम्र हो गई 4-5 साल दी। 104-5 साल। ते तुहाडे तुसीं इस जिथे हुण बैठे आपां इह पिंड दा नां की आ? ਇਹਦਾ ਪੈਰ ਤੱਕ ਮਕਾਨਪੁਰ मुकंदपुर ठीक है। तो ये 65 जीबे मुकंदपुर का पिंड का नाम है। ਜਿਹੜੇ ਪਿਛਲੇ ਬੰਦੇ ਸੀ ਉਹ ਪਿੱਛੇ ਆਏ ਹੋਏ ਜਿਹੜੇ ਪਿੱਛੇ ਆਏ ਹੋਏ ਬੰਦੇ ਉਹ ਫਿਰ ਮਕਾਨਪੁਰ ਦੇ ਜਿਹੜੇ ਹੈ ਫਿਰ ਉਹ ਉਹਨੇ ਆ ਕੇ ਜ਼ਮੀਨਾਂ ਪਹੁੰਚ ਫਿਰ ਮਕਾਨਪੁਰ ਨਾਮ ਬਦਲਣਾ ਪਿਆ। अच्छा तुसीं ये दसो भी इस पिंड दे को लंबड़दारां दे टब्बर बारे तुसीं जानदे हो कौन कौन सी? लंबड़दार हाँ ਉਹਨਾਂ ਦੇ ਮਾਰੇ हाँ जी ਉਹਨਾਂ ਦੇ ਮਾਰੇ ਲੰਬੜਦਾਰ ਸੀ ਕਰਮਸੋਂ हाँ जी ਤੇ ਉਹ हाँ जी ਦੋਏ ਸੀ ਲੰਬੜਦਾਰ। ठीक देवा सिंह ਦੇਵਾ ਸਿੰਘ ਦਾ ਪਹਿਲੇ ਮਰ ਮੁਰ ਗਿਆ। अच्छा उन्हां दा दादा पड़दादा वड्डा सी ਹਾਂ ਹਾਂ ठीक है। ਤੇ ਉਹ ਦੱਸਦੇ ਆ ਵੀ ਇਹਨਾਂ ਦੇ 1942 ਦੇ ਵਿੱਚ ਇਹਨਾਂ ਦੀ ਹਵੇਲੀ ਉਹਨਾਂ ਦੇ ਜਿਹੜੀ ਹਵੇਲੀ ਉਹਨਾਂ ਦੀ ਲੰਬੜਦਾਰਾਂ ਦੀ 1942 ਦੇ ਵਿੱਚ ਦੱਸਣ ਦੇ ਸੀ ਵੀ ਸਾਡੇ ਡਾਕਾ ਵੀ ਪਿਆ ਸੀ ਕੋਈ ਬੜਾ ਵੱਡਾ। ਬਹੁਤ ਵੱਡਾ ਡਾਕਾ ਪਿਆ। ਡਾਕਾ ਪਿਆ ਸੀ ਮਕਬਰ ਤੋਂ 15 ਮਿੰਟ ਸਾਰਾ ਹੀ ਮਗਰੋਂ। ਪਤਾ ਵਾ। ਠੀਕ ਹੈ 15 ਮਿੰਟ ਮਗਰੋਂ 15 ਮਿੰਟ ਮਗਰੋਂ ਮੰਨਦੇ ਵੀ ਮਗਰਬ ਦੀ ਨਮਾਜ਼ ਨੂੰ ਦੀ ਦਿਨ ਢਲਦਾ ਉਦੋਂ ਸੂਰਜ ਡੁੱਬਦਾ ਤੋਂ 15-20 ਮਿੰਟ ਬਾਅਦ ਡਾਕਾ ਪਿਆ ਸੀ। ਤੇ ਉਹ ਕੀ ਨੁਕਸਾਨ ਕਰ ਗਏ ਸੀ? ਉਦੋਂ ਦਾ ਬੰਦੇ 4 ਮਾਰ ਗਿਆ ਸੀ। 4 ਬੰਦੇ ਉਹਨਾਂ ਦੇ ਮਾਰ ਗਏ ਸੀ। ਠੀਕ ਕਾਹਦੇ ਨਾਲ? ਬੰਦੂਕਾਂ ਬਲਾਕਾਂ ਨਾਲ ਪਸਾਉਣਾ ਬਾਸੀਆਂ ਦਾ। ਅੱਛਾ ਠੀਕ ਹੈ। ਤੇ ਇਹ ਦੱਸੋ ਵੀ ਉਹਨਾਂ ਦੀ ਜ਼ਮੀਨ ਇੱਥੇ ਪਿੰਡ ਕਿੰਨੀ ਸੀ? ਜ਼ਮੀਨ ਉਹਨਾਂ ਦੀ ਬਥੇਰੀ ਸੀ। ਅੰਦਾਜ਼ਨ ਉਹਨਾਂ ਦੀ ਜ਼ਮੀਨ ਸੀ ਜੀ ਪੌਣਾ ਬਰਬਾਦਾ ਦਾ ਆਪਣਾ ਜੱਦੀ ਸੀ। ਜੱਦੀ ਪਾਉਣਾ ਹਾਂ ਠੀਕ ਹੈ। ਤੇ ਆਹ ਬੱਬਾ ਪੌਣਾ ਸੀਗਾ ਲੰਬੜਦਾਰੀ ਦਾ। ਆ ਜਿਹੜਾ ਖੱਬੇ ਪਾਸੇ ਲੰਬੜਦਾਰੀ ਦਾ ਪੌਣਾ ਮਰਬਾ ਸੀ। ਹਾਂ ਠੀਕ ਹੈ। ਹਾਂ ਤੇ ਕਿਵੇਂ ਦਾ ਸੀ ਉਦੋਂ ਉਸ ਦੌਰ ਦੇ ਵਿੱਚ 47 ਤੋਂ ਪਹਿਲਾਂ ਵੰਡ ਤੋਂ ਪਹਿਲਾਂ ਕਿੰਨੇ ਸਿੱਖ ਇੱਥੇ ਰਹਿੰਦੇ ਸੀ ਤੇ ਕਿੰਨੇ ਮੁਸਲਮਾਨ ਸੀ? ਹਾਂ ਸਿੱਖਾਂ ਦਾ ਸੀ 15-16 ਘਰ ਸੀ ਮੁਸਲਮਾਨਾਂ ਦੇ। ਤੇ ਕਿਵੇਂ ਦਾ ਰਹਿਣ ਸਹਿਣ ਸੀ ਮੁਸਲਮਾਨਾਂ ਨਾਲ ਉਹਨਾਂ ਦਾ? ਚੰਗਾ ਲੋਕ ਚੰਗਾ ਮੰਗਦੇ ਬਹੁਤ ਵਾਧੂ ਪਿਆਰ ਮੂੰਹ ਧਿਆਨ ਚੰਗਾ ਸੀ। ਹਾਂ ਤੇ ਅਸੀਂ ਗੱਲ ਪੁੱਛਿਆ ਨਾ ਤੇ ਹੋਰ ਸਾਡੇ ਭਰਾ ਆ ਇਹਨਾਂ ਨੂੰ 100 ਦਰਜੇ ਲੱਗੇ ਸੀ। ਅੱਛਾ ਵੀ ਹੁਣ ਬਾਬਾ ਜੀ ਆਂਦੇ ਆ ਵੀ ਹੁਣ ਦਾ ਜਿਹੜੇ ਹੁਣ ਸਾਡਾ ਵਸੇਬ ਹੈ ਉਦੋਂ ਨਾਲੋਂ ਉਦੋਂ ਦਾ ਚੰਗਾ ਸੀ। ਉਹ ਸਾਡਾ ਇਹਨਾਂ ਨਾਲੋਂ ਬਹੁਤਾ ਕਰਦੇ ਸੀ। ਤੇ ਹੋਰ ਕੀ ਦੱਸਿਆ ਤੁਸੀਂ? ਮੈਂ ਕਿਹਾ ਜੀ ਕਿਸੇ ਲੜਕੀ ਗਰੀਬ ਦੀ ਸ਼ਾਦੀ ਆ ਗਈ ਹੈ ਨਾ ਤੇ ਉਹਦੇ ਘਰੋਂ 6 ਮਹੀਨੇ ਰਾਸ਼ਨ ਬਾਅਦ ਵਿੱਚ ਉਹਨੂੰ ਬਾਬਾ ਜੀ ਦੱਸਦੇ ਵੀ ਆਵਾਜ਼ ਥੋੜ੍ਹਾ ਜਿਹੀ ਬਾਬਾ ਜੀ ਸਮਝ ਨਹੀਂ ਲੱਗਦੀ। ਬਾਬਾ ਜੀ ਆਂਦੇ ਵੀ ਕਿਸੇ ਗਰੀਬ ਦਾ ਧੀ ਧਿਆਣੀ ਦਾ ਵਿਆਹ ਹੁੰਦਾ ਸੀ ਵਿਆਹ ਵੀ ਕਰਦੇ ਸੀ ਤੇ ਮਗਰੋਂ ਵੀ ਸਾਥ ਜਿਹੜਾ ਉਹ ਧਿਆ ਕਰਦੇ ਸੀ ਸਾਥ ਦਿੰਦੇ ਸੀ। ਕੋਈ ਮਸਲਾ ਨਾ ਬਣੇ ਉਹਨਾਂ ਨਾਲ ਉਹਦੀ ਧੀ ਧਿਆਣੀ ਨਾਲ ਉਹ ਵੀ ਮਗਰੋਂ ਵੀ ਸਾਥ ਦਿੰਦੇ ਸੀ। ਅੱਛਾ ਹੋਰ ਇਸ ਤੋਂ ਇਲਾਵਾ ਦੱਸੋ ਵੀ ਜਦੋਂ ਵੰਡ ਹੋ ਗਈ ਆ ਪਾਰਟੀਸ਼ਨ ਹੋ ਗਈ ਆ ਇੱਥੋਂ ਗਏ ਨੇ ਪਿੰਡੋਂ ਖੈਰ ਖਰੀਦ ਨਾਲ ਚਲੇ ਗਏ? ਹਾਂ ਜੀ ਸਰ ਕੋਈ ਰੌਲਾ ਰੱਪਾ ਕੋਈ ਨੁਕਸਾਨ ਤੇ ਨਹੀਂ? ਨਹੀਂ ਉਹਦਾ ਕੋਈ ਨੁਕਸਾਨ ਨਹੀਂ ਹੋਇਆ। ਕਾਹਦੇ ਤੇ ਗਏ ਇੱਥੋਂ ਪਿੰਡੋਂ? ਇਹ ਤਾਂ ਪਿੱਛੇ ਬੈਠੇ ਰਹੇ ਆ। ਅੱਛਾ ਜਦੋਂ ਆ ਗਿਆ ਨਾ ਬੰਗਲਾ ਵੀ ਆਇਆ ਸਾਰਾ ਭਰਿਆ ਸੀ ਆਵਾਗਤ ਬੰਗਲਾ। ਹਾਂਜੀ ਜਦੋਂ ਫਿਰ ਉਹਦੇ ਗੱਡੀਆਂ ਆਈਆਂ ਨਾ ਉਹ ਗੱਡੀਆਂ ਸ਼ਾਮ ਨੂੰ ਦੇ ਸਿਰ ਬੈਠੇ ਗੱਡੀਆਂ ਤੇ ਬਹਿ ਕੇ ਇੱਥੋਂ ਗਏ ਵੀ ਖੈਰ ਖਰੀਦ ਨਾਲ ਚਲੇ ਗਏ ਕੋਈ ਨੁਕਸਾਨ ਨਹੀਂ। ਤੇ ਉਸ ਤੋਂ ਮਗਰੋਂ ਵੀ ਕੋਈ ਆਇਆ ਜੀ ਉੱਧਰੋਂ? ਇੱਕ ਦੋ ਵਾਰੀ ਆਏ ਵੀ ਆ ਪਰ ਗਏ ਵੀ ਆ। ਉਹਦਾ ਭਾਰੀ ਵੱਡਾ ਸਾਤੋਂ ਉਹਦਾ ਹੋ ਗਿਆ 2 ਵਾਰੀ ਗਿਆ। ਅੱਛਾ ਇਹਨਾਂ ਦੇ ਵੀ ਉਹਨਾਂ ਤੋਂ ਵੱਡੇ ਭਰਾ ਸੀ ਮਲਕ ਖੁਸ਼ੀ ਮਹਮਦ ਉਹ 2 ਵਾਰੀ ਬਾਅਦ ਚ ਜਾ ਕੇ ਮਿਲ ਕੇ ਵੀ ਆਏ ਉਹਨਾਂ ਨਾਲ ਮੂੰਹ ਪਿਆਰ
ਲੰਬੜਦਾਰ ਫੈਮਿਲੀ ਜਿਹੜੀ ਇੱਥੋਂ ਦੀ ਸੀ ਚੰਗਾ ਉਹਨਾਂ ਨਾਲ ਮੋਹ ਪਿਆਰ ਸੀ। ਅੱਛਾ ਹੀ ਉਹਨਾਂ ਨਾਲ ਸੀਗਾ ਵੀ ਉਹਨਾਂ ਦੇ ਨਾਲ ਕੰਮਕਾਰ ਸੀ। ਅੱਛਾ ਇਹ ਦੱਸੋ ਵੀ ਉਹ ਇਹਨਾਂ ਤੋਂ ਲੰਬੜਦਾਰਾਂ ਤੋਂ ਇਲਾਵਾ ਹੋਰ ਕਿਹੜੇ ਸਰਦਾਰ ਸੀ, ਕੋਈ ਨਾਂ ਯਾਦ ਨੇ? ਉਹ ਯਾਰ ਬਥੇਰੇ ਸੀ ਇੱਥੇ, ਦੱਸੋ ਨਾਂ ਦੋ ਉਹ ਜਾ। ਘਰ ਬਥੇਰੇ ਸੀ। ਦਰਦਾਰ ਸੁਰਾਗੀ ਸੀ ਇੱਕ, ਦੀਦਾਰ ਦਰਦਾਰ ਸੁਰਾਗੀ ਠੀਕ ਹੈ। ਰਾਗ ਕਰਦਾ ਸੀ ਉਹ। ਹਾਂ ਹੋਰ ਬਾਕੀ ਹੋਰ ਜੀਗਾ ਕਰਦੇ ਸੀ। ਲੰਬੜਦਾਰ ਸੀ ਇਹ, ਪਰ ਲੰਬੜਦਾਰ ਦਾ ਭਰਾ ਸੀ, ਉਹ ਵੀ ਲੰਬੜਦਾਰ ਹੀ ਸੀ। ਉਹ ਜਿਹੜਾ ਜ਼ੌਰੀ ਹੋ ਕੇ ਗੱਲ ਕਰੇ ਲੋਕਾਂ ਬੰਦੇ ਜ਼ੌਰੀ ਹੁੰਦਾ ਉਹ। ਸਹੀ ਹੈ। ਤੇ ਇਹ ਦੱਸੋ ਵੀ ਜਦੋਂ ਹੋ ਗਈ ਆ ਐਲਾਨ ਹੋਇਆ ਸੀ ਵੰਡ ਦਾ, ਪਾਰਟੀਸ਼ਨ ਦਾ ਐਲਾਨ ਹੋਇਆ ਸੀ 1947 ਦੇ ਵਿੱਚ, ਉਹਨਾਂ ਨੂੰ ਪਤਾ ਸੀ ਪਹਿਲੋਂ ਜਾਂ ਕਿ ਉਦੋਂ ਮੌਕੇ ਤੇ ਪਤਾ ਲੱਗਾ? ਕੋਈ ਪਤਾ ਨਹੀਂ। ਅੱਛਾ ਤੇ ਤੁਸੀਂ ਜਿਹੜੇ ਮੁਸਲਮਾਨ ਘਰ ਸੀ, ਮੁਸਲਮਾਨ ਆਬਾਦੀ ਸੀ, ਉਹਨਾਂ ਨੇ ਵੀ ਕੋਈ ਸਾਥ ਦਿੱਤਾ ਉਹਨਾਂ ਦਾ? ਕੋਈ ਛੱਡ ਕੇ ਆਏ, ਕੋਈ ਵਾਦਾ? ਨਾ ਉਹ ਸਾਡੇ ਲਾਗੇ ਦਾ ਸੀ, ਉਹ ਲਾਗੇ ਕਿਸੇ ਦਾ ਕੋਈ ਨੁਕਸਾਨ ਨਹੀਂ? ਠੀਕ ਹੈ। ਤੇ ਇੱਥੇ ਹੁਣ ਆਪਣੇ ਮੁਕੰਦਪੁਰ ਕਿਹੜੀ ਆਬਾਦ, ਕਿੱਥੋਂ ਆ ਕੇ ਲੋਕ ਬੈਠੇ ਨੇ? ਇਹ ਗੁਰਦਾਸਪੁਰ ਦੇ ਬਹੁਤ ਬਹੁਤੇ ਆ ਗੁਰਦਾਸਪੁਰ ਦੇ ਇਹ ਜੇ ਦੂਏ ਵੀ ਆ ਬਹੁਤੇ, ਢਿੱਲੇ ਸ਼ਹਿਰ ਦੇ ਵੀ 2 ਘਰ 4 ਹੈਗੇ ਆ। ਠੀਕ ਹੈ। ਤੇ ਬਾਕੀ ਮਗਰ ਬੋਲਦਾ ਕੋਈ ਗੱਲ ਨਹੀਂ ਸਾਨੂੰ। ਠੀਕ, ਬਾਕੀ ਸਾਰੇ ਜਿਹੜੇ ਪਹਿਲਾਂ ਦੇ ਲੋਕ ਸੀ ਉੱਥੇ ਕਿਉਂ ਪਿੰਡਾਂ ਦੇ ਆ ਗੁਰਦਾਸਪੁਰ ਮਗਰ ਬੋਲਦੇ ਸੀ ਰਾਇਦੇ ਥਾਂਦੀਆਂ ਦੇ ਝਿੰਗਰਾਂ ਦੇ 4 ਪਿੰਡਾਂ ਦੇ। ਅੱਛਾ ਹੁਣ ਉਹਨਾਂ ਤੋਂ ਕੋਈ ਵੀ ਨਹੀਂ। ਕਪੂਰਥਲੇ ਦੇ ਵੀ ਆ। ਕਪੂਰਥਲੇ ਤੋਂ ਇਹਨਾਂ ਪਿੰਡਾਂ 'ਚ ਉੱਠ ਕੇ ਜਿਹੜੇ ਆਏ ਨਾ ਉਹ ਇੱਥੇ ਆ ਕੇ ਬੈਠੇ ਸੀ, ਉਹ ਇਸ ਪਿੰਡ 'ਚ ਆ ਕੇ ਵਸਦੇ ਸੀ, ਬਾਬਾ ਜੀ ਨੇ ਦੱਸਿਆ। ਤੇ ਬਾਬਾ ਜੀ ਦੀ ਆਵਾਜ਼ ਜ਼ਰਾ ਉਸ ਤਰ੍ਹਾਂ ਦੀ ਆ, ਮੈਂ ਨਾਲ ਦੱਸਦਾ ਜਾਂਦਾ। ਮੈਂ ਬਾਬਾ ਜੀ ਜੋ ਕੁਝ ਦੱਸਦੇ ਕਿ ਉਹ ਤੁਹਾਡੇ ਤੱਕ ਪਹੁੰਚਾਈ ਜਾਂਦੇ ਕਿ ਇੱਥੇ 4 ਪਿੰਡਾਂ ਦੇ ਲੋਕ ਜਿਹੜੇ ਉਹ ਵੰਡ ਤੋਂ ਬਾਅਦ ਆ ਕੇ ਬੈਠੇ ਸੀ। ਤੇ ਬਾਬਾ ਜੀ ਨੇ ਦੱਸਿਆ ਕਿ ਬੜੇ ਖਲੂਸ ਤੇ ਪਿਆਰ ਮੁਹੱਬਤ ਦੇ ਨਾਲ ਵਸਦੇ ਸਨ, ਕੋਈ ਲੜਾਈ ਝਗੜਾ ਨਹੀਂ ਸੀ ਕਿਸੇ ਦੇ ਨਾਲ। ਤੇ ਉਹ ਇਹ ਦੱਸੋ ਵੀ ਉਹ ਟਾਈਮ 15-16 ਘਰ ਆ ਨਾ, 15-16 ਘਰ ਦੇ ਰਹਿਣ ਵਾਲੇ ਉਹ ਰੋਂਦੇ ਆ ਉਹਨਾਂ ਲੋਕਾਂ ਨੂੰ। ਬਾਬਾ ਜੀ ਕਹਿੰਦੇ ਵੀ ਜਿਹੜੇ 15-16 ਘਰ ਇੱਥੇ ਦੂਜੀਆਂ ਬਰਾਦਰੀਆਂ ਦੇ ਮੁਸਲਮਾਨ ਰਹਿਣ ਵਾਲੇ, ਉਹ ਅੱਜ ਵੀ ਉਹਨਾਂ ਨੂੰ ਯਾਦ ਕਰਕੇ ਰੋਂਦੇ ਆ ਵੀ ਐਡੇ ਚੰਗੇ ਲੋਕ ਸਨ, ਐਡਾ ਚੰਗਾ ਉਹਨਾਂ ਨਾਲ ਪਿਆਰ ਸੀ, ਮੂੰਹ ਪਿਆਰ ਮੁਹੱਬਤ ਸੀ ਉਹਨਾਂ ਦੇ ਨਾਲ। ਅੱਜ ਵੀ ਉਹਨਾਂ ਨੂੰ ਯਾਦ ਕਰਕੇ ਰੋਂਦੇ ਆ ਵੀ ਉਹ ਵਕਤ ਜਿਹੜਾ ਵਾ, ਉਹ ਵੇਲਾ ਜਿਹੜਾ ਵਾ ਉਹ ਚੰਗਾ ਸੀ। ਇਹ ਗੱਲ ਹੈ ਜਿਹੜਾ ਧੀ ਭੈਣ ਦੀ ਇੱਜ਼ਤ ਰੱਖਣ ਵਾਲਾ ਨਾ, ਭਾਵੇਂ ਕੋਈ ਹੋਵੇ, ਉਹ ਚੰਗਾ ਹੀ ਚੰਗਾ। ਬਾਬਾ ਜੀ ਕਹਿੰਦੇ ਵੀ ਧੀਆਂ ਭੈਣਾਂ ਦੀ ਇੱਜ਼ਤ ਜਿਹੜੀ ਉਹ ਬੜੀ ਮਹਿਫੂਜ਼ ਸੀ, ਬੜਾ ਪਿਆਰ, ਉਹਨਾਂ ਦੀ ਬੜੀ ਇੱਜ਼ਤ ਦੇ ਸਾਥੀ ਸਨ, ਬੜਾ ਧਿਆਨ ਕਰਦੇ ਸਨ ਧੀਆਂ ਭੈਣਾਂ ਦਾ ਵੀ। ਅੱਛਾ ਬਾਬਾ ਜੀ, ਹੋਰ ਇਸ ਤੋਂ ਇਲਾਵਾ ਕੋਈ ਗੱਲ ਤੁਹਾਨੂੰ ਜ਼ਿਹਨ 'ਚ ਹੋਵੇ, ਕੋਈ ਯਾਦ ਹੋਵੇ ਕਾਹਦੀ? ਉਹਨਾਂ ਉਸ ਵੇਲੇ 'ਚ ਕੋਈ ਇਸ ਤਰ੍ਹਾਂ ਦਾ ਵਾਕਿਆ ਹੋਇਆ ਹੋਵੇ, ਕੋਈ ਕਿਸੇ ਕੋਲ ਲੜਾਈ, ਕੋਈ ਝਗੜਾ, ਪਹਿਲੋਂ ਕਿਸੇ ਕਿਸਮ ਦਾ ਕੋਈ ਇਸ ਤਰ੍ਹਾਂ ਦਾ ਚੱਕਰ? ਨਾ ਕੋਈ ਝਗੜਾ ਨਹੀਂ। ਉਹ ਜੱਖ ਦਵੇਂ ਪਤਾ ਲੱਗਾ ਸੀ ਵੀ ਦੁਨੀਆ ਦੇ ਲੋਕ ਹੋ ਗਏ। ਹਾਂ। ਤੇ ਹੱਸਦੇ ਵਸਦੇ ਜਿਹੜੇ ਘਰ ਸੀ ਉਹ ਉਜੜ ਕੇ ਤੇ ਗਾਂ ਤੁਰ ਪਏ। ਤੇ ਇਹਨਾਂ ਦਾ ਇਹ ਦੂਸਰੇ ਜਿਹੜੇ ਕਾਰੋਬਾਰ ਜਿਹੜਾ ਸੀ ਇਹਨਾਂ ਬਰਾਦਰੀਆਂ ਦਾ, ਸਿੱਖਾਂ ਦਾ, ਇੱਥੇ ਵਾਹੀ ਬੀਜੀ ਸੀ ਜਾਂ ਹੋਰ? ਆਪਣੀਆਂ ਜ਼ਮੀਨਾਂ ਸੀ। ਠੀਕ ਹੈ। ਕਿ ਬਾਗ ਦਾ ਅੱਧਾ ਮਰਬਾ ਇਹਨਾਂ ਜ਼ਮੀਨਾਂ ਸੀ ਉਹਨਾਂ ਦੀ। ਠੀਕ ਹੈ। ਇਹਨਾਂ ਦੇ ਬਾਬਾ ਦੱਸਿਆ ਵੀ ਕਿ ਜ਼ਮੀਨਾਂ ਜ਼ਮੂਨਾਂ ਦੇ ਵਾਹੀ ਹੋਈ ਸੀ ਇਹਨਾਂ ਦੀ। ਠੀਕ ਹੈ, ਬੰਦ ਕਰੀਏ ਜਰਾ। ਅੱਛਾ ਬਾਬਾ ਜੀ, ਇਹ ਦੱਸੋ ਵੀ ਵੇਲਾ ਜਿਹੜਾ ਵਸੇਬ ਜਿਹੜਾ ਵਾ, ਉਸ ਵਸੇਬ ਆ, ਉਹ ਉਦੋਂ ਵਾਲਾ ਚੰਗਾ ਸੀ, ਹੁਣ ਦਾ ਚੰਗਾ? ਗੱਲ ਇਹ ਆ, ਜਿਹੜੇ ਉਹ ਲੋਕ ਸੀ, ਤੇਰਾ ਪਿਆਰ ਆ, ਤੇਰੀ ਧੀ ਭੈਣ ਨੂੰ ਇੱਦਾਂ ਸਮਝਦਾ ਵੀ ਮੇਰੀ ਆਪਣੀ ਧੀ ਭੈਣ ਆ, ਇਹ ਵਸੇਬਾ ਸੀ। ਤੇ ਹੁਣ ਜਿਹੜੀ ਭੈਣ ਆ ਉਹਦੀ ਭੈਣ ਨਹੀਂ ਕਹੀ ਗੱਲ, ਝੂਠ ਹੈ ਬਈ। ਸਹੀ ਗੱਲ, ਬਿਲਕੁਲ ਸਹੀ ਗੱਲ। ਜੇ ਬਾਬਾ ਜੀ ਉਹ ਲੋਕ ਇੱਥੇ ਆਣ ਤੇ ਵੈਲਕਮ ਕਰੋਗੇ ਤੁਸੀਂ ਉਹਨਾਂ ਨੂੰ? ਜੇ ਤੁਹਾਡਾ ਕੋਈ ਦੋਸਤ, ਕੋਈ ਯਾਰ ਬੇਲੀ ਲੱਭ ਗਿਆ, ਉਹਨਾਂ ਦੇ ਮੁੰਡੇ ਆਂਦੇ ਪਿੰਡ ਵੇਖਣ ਨੂੰ ਦਿਲ ਕਰਦਾ ਵਾ। ਤੇ ਆ ਜਾਣ, ਦੇਖ ਲੈਣਾ ਇੱਥੇ ਕਿਤੇ ਨਾ ਕਿਤੇ। ਵੀ ਉਹਨਾਂ ਦੇ ਵੱਡਿਆਂ ਨਾਲ ਪਿਆਰ ਸੀ ਬੜਾ। ਇੱਕ ਬੰਦਾ ਬਾਬੂ ਹੈ ਕਰਨਾ ਬਹੁਤਾ ਪਿਆਰ ਸੀ। ਇਹਦੇ ਭਰਾ ਵੱਡਾ ਜਿਹੜਾ ਬੰਦਾ ਉਹਨਾਂ ਦਾ ਉਹ ਪੰਦਾ ਇਹਨਾਂ ਦੇ ਵੱਡੇ ਭਰਾ ਜਿਹੜੇ ਮੁਹੰਮਦ ਸਦੀਕ ਉਹ ਆਂਦੇ ਵੀ ਜਿਹੜੀ ਲੰਬੜਦਾਰ ਪਰਿਵਾਰ ਸੀ ਉਹਨਾਂ ਨਾਲ ਹੀ, ਖੁਸ਼ੀ ਮੁਹੰਮਦ, ਉਹ ਉਹਨਾਂ ਨਾਲ ਸੀ ਲੰਬੜਦਾਰਾਂ ਦੇ, ਡਾਕਾ ਪਿਆ ਸੀ, ਜਿਨ੍ਹਾਂ ਨਾਲ ਡਾਕਾ ਪਿਆ ਸੀ, ਉਹਨਾਂ ਦੇ ਨਾਲ ਹੀ ਉਹਨਾਂ ਦਾ ਸੀ
ਨੌਕਰੀ ਕਰਦੇ ਸੀ, ਉਹਨਾਂ ਨਾਲ ਹੀ ਉਹਨਾਂ ਦਾ ਹਿਸਾਬ ਕਿਤਾਬ ਗਵਾਹੀ ਬੀਜੀ ਦਾ ਜਾਂ ਜਿਹੜਾ ਵੀ ਸੀ ਉਹਨਾਂ ਦੇ ਨਾਲ ਹੀ ਸੀ, ਉਹਨਾਂ ਦਾ ਵਸੇਬ ਵੀ। ਤੇ ਬਾਬਾ ਜੀ ਉਹ ਵਕਤ ਨੂੰ ਯਾਦ ਕਰਕੇ ਤੇ ਰੋਂਦੇ ਵੀ ਹੱਥ ਲਾਉਂਦੇ ਆ ਵੀ ਉਹ ਵੇਲਾ ਬਹੁਤ ਚੰਗਾ ਸੀ। ਕਿਆ ਬਾਤ ਆ ਜੀ, ਕਿਆ ਬਾਤ, ਬਾਬਾ ਜੀ ਕਹਿੰਦੇ ਵੀ ਕਿਆ ਬਾਤ, ਕਿਆ ਬਾਤ ਦਾ ਮਤਲਬ ਵੀ ਬਹੁਤ ਚੰਗਾ ਸੀ। ਚਲੋ ਜੀ ਬਾਬਾ ਜੀ ਰੱਬ ਤੁਹਾਨੂੰ ਸਿਹਤ ਦੇ, ਤੰਦਰੁਸਤੀ ਦੇ। ਦੇਖੋ ਜੀ ਉਹਨਾਂ ਦੇ ਨਾਲ ਅਸੀਂ ਆਪਣੇ ਦੀ ਗੱਲ ਦੇਖੀਏ, ਸਾਰੇ ਸਾਡੇ ਭਰਾ ਹੀ ਆ ਸਾਰੇ, ਇਹਨਾਂ ਨੂੰ ਆਪੋ ਆਪਣੀ ਪਈ ਆ। ਉਹ ਲੋਕ ਸੀਗੇ ਗਰੀਬ ਆਦਮੀ ਦਾ ਕਿਸੇ ਦਾ ਵੀ ਕੰਮ ਥੋੜ੍ਹਾ ਤੇ ਦਖਲ ਇਕੱਠੇ ਹੋ ਕੇ ਭੈਣ ਚੋਦ 500 ਇਹਦੀ ਜਾਨ ਕਰਾਓ। ਹਾਂ ਇਹ ਉਹਨਾਂ ਲੋਕਾਂ ਦੀ ਖੂਬੀ ਸੀ। ਅੱਛਾ ਬਾਬਾ ਜੀ ਇਹ ਦੱਸੋ ਹੁਣ ਵੀਡੀਓ ਤੇ ਉਹਨਾਂ ਦੇ ਪੋਤਰੇ ਪੜਪੋਤਰੇ ਜਿਹੜੇ ਆ ਉਹਨਾਂ ਤੱਕ ਪਹੁੰਚ ਜਾਣੀ ਹੈ, ਉਹਨਾਂ ਨੂੰ ਕੀ ਸੁਣਾ ਦੇਣਾ ਉਹਨਾਂ ਦੀ ਔਲਾਦ ਨੂੰ, ਦੇਵਾ ਸਿੰਘ ਉਹਨਾਂ ਦੀ ਜਿਹਨਾਂ ਨਾਲ ਬਾਬਾ ਖੁਸ਼ੀ ਮਹਿਮੂਦ ਹੁੰਦਾ ਸੀ? ਹਾਂ ਦੁਆ ਸਲਾਮ ਹੋ ਕੀ ਗੱਲ ਰਾਜੀ ਬਾਜੀ ਵਾਹ ਸਲਾਮ ਦਿਓ ਜੀ। ਉਹ ਵੇਲਾ ਯਾਦ ਆਉਂਦਾ? ਹਾਂ ਵਾਹ ਹਰ ਵੇਲੇ ਅੱਖਾਂ ਅੱਗੇ ਰਹਿੰਦਾ। ਉਹ ਬੰਦੇ ਬਾਰੇ ਉਹਨਾਂ ਬੰਦਿਆਂ ਬਾਰੇ ਸਾਡੇ ਬੰਦੇ ਨਹੀਂ ਹੋ ਸਕਦੇ। ਬਾਬਾ ਆਂਦਾ ਜੀ ਉਹਨਾਂ ਬੰਦਿਆਂ ਨਾਲ ਦੇ ਸਾਡੇ ਬੰਦੇ ਨਹੀਂ ਹੋ ਸਕਦੇ। ਠੀਕ ਹੈ ਗੱਲ। ਆ ਬਾਬਾ ਜੀ ਤੁਹਾਡਾ ਕੀ ਨਾਂ? ਅਬਦੁਲ ਖਾਲਕ। ਤੇ ਤੁਸੀਂ ਵੀ ਇਸੇ ਪਿੰਡ ਦੇ ਮੁਕੰਦਪੁਰ ਦੇ? ਨਹੀਂ ਅਸੀਂ ਪਿੱਛੋਂ ਗੁਰਦਾਸਪੁਰ ਦੇ ਆ। ਭੁੱਖੇ ਇਲਾਕੇ ਦੇ ਭੁੱਖੇ ਇਲਾਕੇ ਦੇ ਅਸੀਂ। ਕਿੱਥੋਂ ਆਏ ਜੀ? ਹਾਂ ਗੁਰਦਾਸਪੁਰ ਪਠਾਨਕੋਟ ਸੀ। ਪਿੰਡ ਕਿਹੜਾ ਸੀ? ਚੇਲਾ। ਚੇਲਾ। ਹਾਂ ਠੀਕ, ਜਦੋਂ ਆਏ ਜੇ ਪਿੰਡ ਵੇਖਿਆ 47 ਜੀ, ਕਿਵੇਂ ਦਾ ਸੀ ਪਿੰਡ? ਆ ਜਿਹੜਾ ਪਿੰਡ ਇਹਦੇ ਉਦੋਂ ਕੁਝ ਵੀ ਨਹੀਂ, ਹੁਣ ਵਧਿਆ ਉਹਦੇ ਕੁਝ ਵੀ ਨਹੀਂ ਸੀ। ਐਵੇਂ ਚਾਰ ਘਰ ਸੀ ਇਹਨੇ ਦੇ। ਆਪ ਪਹਿਲਾਂ ਤਾਂ ਕੱਚੇ ਕੁੱਚੇ ਸੀ, ਉਹ ਬਾਹਰ ਕੁਛ ਘਰ ਪੱਕੇ ਹੋਣੇ? ਪਹਿਲਾਂ ਪੱਕੇ ਸੀ, ਪਹਿਲਾਂ ਵੀ ਪੱਕੇ ਸੀ। ਤੇ ਉਹ ਲੋਕ ਉਹ ਜਿਹੜੇ ਸੀ ਨਾ ਉਹ ਸਿੱਖਾਂ ਨਾਲ ਸੀ। ਉਹਨਾਂ ਦਾ ਕੰਮ ਸੀਗਾ ਵੀ ਹਰ ਬੰਦੇ ਦਾ ਆਪਣਾ ਬੂਹਾ ਮਕਾਨ ਚੱਲਦਾ ਬਣਾਇਆ। ਹਾਂਜੀ ਲਓ ਜੀ ਬਾਬਾ ਜੀ ਨਾਲ ਕੀਤੀ ਗੱਲਬਾਤ ਆਪਾਂ, ਤੇ ਪੁੱਛਿਆ ਦੇਵਾ ਸਿੰਘ ਹੁਣਾਂ ਦੇ ਪਰਿਵਾਰ ਬਾਰੇ, ਲੰਬੜਦਾਰ ਸਨ ਜਿਹੜੇ, ਉਹਨਾਂ ਦੇ ਪਰਿਵਾਰ ਦੇ ਬਾਰੇ। ਤੇ ਮਜ਼ੀਦ ਲੈ ਕੇ ਚੱਲਦੇ ਹਾਂ ਤੁਹਾਨੂੰ ਪਿੰਡ ਦੀਆਂ ਗਲੀਆਂ ਜਿਹੜੀਆਂ ਉਹ ਵੀ ਵਿਖਾਵਾਂਗੇ, ਪਿੰਡ ਦੇ ਵਾਸੀਆਂ ਨਾਲ ਵੀ ਮਜ਼ੀਦ ਗੱਲਬਾਤ ਸਾਂਝੀ ਕਰਾਂਗੇ। ਤੇ ਬਾਬਾ ਜੀ ਨੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਤੇ ਬੜਾ ਸੋਹਣਾ ਦੱਸਿਆ ਵੀ ਕਿਸ ਤਰ੍ਹਾਂ ਦਾ ਵਸੇਬ ਸੀ 47 ਤੋਂ ਪਹਿਲਾਂ, ਜਦੋਂ ਵੰਡ ਨਹੀਂ ਸੀ ਹੋਈ। ਤੇ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੂੰ ਅਸੀਂ ਗੈਰ ਮਜ਼ਹਬ ਵੀ ਕਹਿੰਦੇ, ਉਹਨਾਂ ਨਾਲ ਗੈਰ ਮੁਸਲਿਮ ਵੀ ਕਹਿੰਦੇ, ਸਿੱਖ ਬਰਾਦਰੀ ਦੇ ਨਾਲ, ਹਿੰਦੂ ਬਰਾਦਰੀ ਦੇ ਨਾਲ ਕਿਸ ਤਰ੍ਹਾਂ ਦਾ ਸੰਬੰਧ ਸੀ, ਕਿਸ ਤਰ੍ਹਾਂ ਦਾ ਪਿਆਰ ਸੀ ਉਹਨਾਂ ਨਾਲ। ਤੇ ਬੜੇ ਅੱਛੇ ਲਫ਼ਜ਼ਾਂ 'ਚ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਨੇ। ਤੇ ਬਾਬਾ ਜੀ ਕਹਿੰਦੇ ਵੀ ਰੋਣ ਆਉਂਦਾ ਵਾ ਵਕਤ ਵੇਲਾ ਯਾਦ ਕਰਕੇ। ਇਹ ਜਿਹੜੇ 15-20 ਘਰ ਰਹਿ ਗਏ ਨੇ ਉਹਨਾਂ ਨੂੰ ਅੱਜ ਵੀ ਯਾਦ ਕਰਦੇ ਨੇ ਤੇ ਬੜਾ ਪਿਆਰ ਕਰਦੇ ਨੇ। ਉਹਨਾਂ ਦੇ ਅੱਗੋਂ ਪੋਤੇ ਪੜਪੋਤੇ ਜਿਹੜੇ ਆ ਜ਼ਰੂਰ ਆਉਣ ਪਿੰਡ, ਆ ਕੇ ਪਿੰਡ ਵੇਖਣ, ਸਾਂਝਾ ਵਧਾਉਣ। ਤੇ ਇਸੇ ਤਰ੍ਹਾਂ ਹੀ ਜਿਹੜੇ ਮੈਂ ਇੱਕ ਦੂਜੇ ਦੇ ਲਾਗੇ ਲੱਗਾਂਗੇ, ਇਸ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੁੰਦੇ ਰਹਾਂਗੇ। ਇਹਨਾਂ ਬਜ਼ੁਰਗਾਂ ਦੇ ਨਾਲ ਜਿਨ੍ਹਾਂ ਨੇ ਇਹ ਵੇਲਾ ਵੇਖਿਆ, ਵਕਤ ਵੇਖਿਆ, ਇਹ ਜਿਹੜੀਆਂ ਸੱਟਾਂ 47 ਦੀਆਂ ਆਪਣੇ ਪਿੰਡੇ 'ਤੇ ਹੰਡਾਈਆਂ, ਉਹਨਾਂ ਦੀ ਸਟੋਰੀਜ਼ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਰਹਾਂਗੇ ਤੇ ਗੱਲਬਾਤ ਸਾਂਝੀ ਕਰਦੇ ਰਹਾਂਗੇ। ਤੇ ਫਿਰ ਮਿਲਦੇ ਹਾਂ ਇੱਕ ਨਵੇਂ ਥਾਂ, ਨਵੀਂ ਜਗ੍ਹਾ, ਨਵੇਂ ਪਿੰਡ, ਇੱਕ ਨਵੀਂ ਸਟੋਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਨਾਸਰ ਢਿੱਲੋਂ, ਕੈਮਰਾਮੈਨ ਮਹਿਰ ਅਵੈਸ ਨੂੰ ਇਜਾਜ਼ਤ ਦਿਓ। ਚੱਲਦੇ ਹਾਂ, ਰੱਬ ਰੱਖਾ।